ਫੁੱਲ ਆਵਾਜ਼ ਮੇਰੀ ਫੁੱਲਾਂ ਵਾਲੀ ਤੁਰੀ ਤੀ ਹੋਈ ਅੱਥੀਆਂ ਤੇ ਦੰਦ ਵੇ ਅੱਥੀਆਂ ਦਾ ਦੰਦ ਗਾ ਕੇ ਸੁਣਾ ਬੋਲ ਕੇ ਦੱਸ ਯਾਰ ਇੰਨਾ ਤੇ ਹੁੰਦਾ ਮੈਨੂੰ ਨਹੀਂ ਗਾ ਕੇ ਸੁਣਾਏਗਾ ਤੇ ਫਿਰ ਮੈਂ ਗੱਲ ਮੰਨਣੀ ਯਾਰ ਮੈਂ ਹੁਣ ਤਰਜਮਾ ਕੀਤਾ ਹੀ ਨਹੀਂ ਹੁੰਦਾ ਉਹ ਤਰਜਮਾ ਨਹੀਂ ਤਰਜ ਨਾਲ ਉਹ ਮੈਂ ਤਾਂ ਇੰਜ ਜਿਵੇਂ ਉਹ ਕਹਿੰਦੀ ਮੇਰੀ ਫੁੱਲਾਂ ਵਾਲੀ ਕੁੜੀ ਦੀ ਉਦਾਂ ਕਰਕੇ ਚੱਲ ਮੈਂ ਉਂਝ ਸੁਣਾਇਆ ਨਹੀਂ ਦਈ ਯਾਰ ਦੁਬਾਰਾ ਉੱਚੀ ਆਵਾਜ਼ ਚ ਸੁਣਾ ਦੇ ਚੱਲ ਮੇਰੀ- ਫੁੱਟੀ ਸੁਣਾ ਦੇ 100 ਨਹੀਂ ਦੀ 98 97 96 95 94 93 92 93 99 99 88 87 86 85 84 83 82 83 84 88 88 87 87 75 74 73 72 73 68 67 68 64 62 60 59 57 56 55 56 50 ਤਿੰਨੀ ਮਧਿਆਈ ਹੋਈ ਵਿਆਹ ਦੀ ਤਾਂ ਇਹਨਾਂ ਧਾ ਚੱਲ ਜੇ ਬੜੀ ਡੱਲ ਆਈ ਅੱਛਾ ਤੇ ਵਿਆਹ ਬੁੱਢੀ ਮੰਗਣੀ ਹੋਈ ਆ 4 ਮੰਦਨੀਆਂ ਹੋਈਆਂ ਤੋਤੜੀਆਂ ਟੁੱਟ ਕਿਉਂ ਗਈਆਂ ਪਤਾ ਨਹੀਂ ਉਹਨਾਂ ਨੂੰ ਜਾਂ ਪਹਿਲਾਂ ਮੰਨ ਜਾਂਦੇ ਬਾਅਦ ਚੋਂ ਮੁੱਤਰ ਜਾਂਦੇ ਆ ਕੀ ਆਂਦੇ ਵੇਖ ਜਾਂਦੇ ਤੈਨੂੰ ਫਿਰ ਪਹਿਲਾਂ ਹਾਂ ਕਰ ਜਾਂਦੇ ਆ ਫਿਰ ਤੇ 2-3 ਮਹੀਨੇ ਰਹਿੰਦੇ ਫਿਰ ਜਵਾਬ ਦੇ ਦਿੰਦੇ ਆ ਉਹ ਕਿਉਂ ਪਤਾ ਨਹੀਂ ਪਹਿਲਾਂ ਉਧਰ ਬਾਣ ਠਾਣ ਕੇ ਰਹਿੰਦਾ ਹੋਣਾ ਆ ਇੱਕ ਦਿਨ ਨਹਾ ਲੈਣਾ ਹੋਣਾ ਤੇ 4 ਮਹੀਨੇ ਬਾਅਦ ਜਵਾਬ ਦੇ ਦਿੰਦੇ ਹਾਂਜੀ ਬਾਬਾ ਇੱਥੇ ਦੱਸ ਕਿਹਨੂੰ ਪੈਗਾਮ ਪਹੁੰਚਾਉਣਾ ਉਹਨੂੰ ਪਜਾਉਣਾ ਕਿਹਨੂੰ ਗਿੱਪੀ ਨੂੰ ਕੀ ਵੀ ਯਾਰ ਆ ਕੇ ਮਿਲ ਹੀ ਜਾ ਬਾਬਾ ਬਿਮਾਰ ਆ ਬਾਬਾ ਐਂਡ ਕੰਡੇ ਲਗਾ ਤੂੰ ਮਿਲਣੀ ਨਹੀਂ ਆਉਂਦੇ ਮਿਲ ਹੀ ਜਾ ਨਹੀਂ ਬਹੁਤ ਮਿਸ ਕਰਦੇ ਉਹਨੂੰ ਹਾਂ ਕੀ ਦਿੱਤਾ ਬਾਬਾ ਜੀ 21 20 ਨਹੀਂ 21 ਮਸਾਨ ਹੂੰ 20 ਘੋੜੀਆਂ 21 ਮਸਾਨ ਉਹ ਜਿਉਂ ਤੁਰਿਆ ਘੋੜੀਆਂ ਤੋਂ ਤੁਰ ਕੇ ਡਾਚੀਆਂ ਤੱਕ ਤੇ ਕੁੱਕੜਾਂ ਤੱਕ 21 ਤੇ ਹੀ ਰੱਖਤਾ ਤੂੰ ਕੁਕੜੀਆਂ ਵੀ 21 ਤੇ ਸਾਰਾ ਕੁਝ 21 40 ਦਿਨ ਜਾਂਦੇ ਰੱਖੀ ਤੇ 3.5 ਰੁਪਏ ਜਾਂਦਾ ਦੇ ਸਾਰੇ ਪਿੰਡ ਨੇ ਮੁਝੇ ਕੋ ਕੇ ਤਾਕਤ ਮੈਨੂੰ ਸੋਣੀ ਛੱਡੀ ਗਿਆ ਵਾਹ ਵਾਹ ਬਾਬੇ ਕੋਲੇ ਉਹਨਾਂ ਦੀ ਔਲਾਦ ਨੇ ਪੁੱਤ ਮੈਨੂੰ ਕਿਵੇਂ ਲੱਗਾ ਮੈਨੂੰ ਬੜਾ ਪਿਆਰ ਬਾਬਾ ਦੇ ਜੀ ਸਾਨੂੰ ਗੱਲਾਂ ਸੁਣਾ ਕੇ ਇਹਦਾ ਪਤਾ ਹੀ ਨਹੀਂ ਸੀ ਇਸ ਵਕਤ ਦਾ ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ ਮੈਂ ਨਾਸਰ ਢਿੱਲੋਂ ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਅਸੀਂ ਹੁਣ ਫੈਸਲਾਬਾਦ ਦੀ ਲੈਲਪੁਰੀਆਂ ਜਿੱਥੋਂ ਹੋਟਲ ਤੋਂ ਨਿਕਲ ਰਹੇ ਪਿੰਡ ਆਪਣੇ ਪਿੰਡ ਜਾਣਾ ਪਿੰਡ 5 ਵਾਰ ਉੱਥੇ ਨਾਸ਼ਤਾ ਰੱਖਿਆ ਬ੍ਰੇਕਫਾਸਟ ਕਰਨਾ ਆਉਂਦੇ ਆ ਫਿਰ ਲੱਸੀ ਪੀਣੀ ਹੈ ਤੇ ਗੁੜ ਖਾਣਾ ਤੇ ਨਾਲ ਦੁੱਧ ਸੌਰੀ ਆਉਂਦੇ ਕਿ ਪੀਣਾ ਕਾੜਨੀ ਵਾਲਾ ਲੱਸੀ ਤੇ ਪੀ ਲਈ ਹੈ ਤੇ ਫਿਰ ਅਸੀਂ ਇੱਕ ਹੋਰ ਪਿੰਡ ਵੀ ਜਾਣਾ ਲਾਗੇ ਗਿੱਪੀ ਗਰੇਵਾਲ ਦੇ ਪਿੰਡ ਉੱਥੇ ਬਜ਼ੁਰਗਾਂ ਨੇ ਮਿਲਣਾ ਉੱਥੇ ਬਾਬਾ ਜੀ ਨੇ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਜੜਾ ਵਾਲੇ ਦਾ ਫਿਰ ਲਾਹੌਰ ਅੱਜ ਦਾ ਸਫ਼ਰ ਇੱਧਰ ਤੱਕ ਦਾ ਰਹੇਗਾ ਜੁੜੇ ਰਹਿਣਾ ਨਾਲ ਅੱਜ ਦੇ ਵਲੌਗ ਦੇ ਵਿੱਚ ਬਾਬਾ ਕੁਝ ਤੁਹਾਨੂੰ ਹੰਜਰਾ ਕੋਲ ਵੀ ਜਾਣਾ ਉੱਥੇ ਵੀ ਜਾਣਾ ਹਜਰਾ ਕੋਈ ਜਾਣਾ ਹਾਂ ਚਲੋ ਜੀ ਲੈ ਕੇ ਚੱਲਦੇ ਆ ਤੁਹਾਨੂੰ ਇਹ ਆ ਗਏ ਆਪਾਂ ਪਿੰਡ ਮੈਂ ਵੀਡੀਓ ਬਾਅਦ ਚ ਬਣਾਉਣਾ ਤੇ ਪਹਿਲਾਂ ਆਪਾਂ ਇਹਨਾਂ ਨੂੰ ਬਿਠਾ ਦਿੱਤਾ ਮਹਿਫਲ ਲਾ ਕੇ ਬੈਠੇ ਆ ਉਹ ਸਾਡਾ ਬੰਦਾ ਫੇਰ ਆ ਗਿਆ ਸਿੰਗਰ ਆ ਗਿਆ ਇਹ ਕੀ ਆ ਅੱਜ ਗੋਲ ਦੀ ਤਲਵਾਰ ਅਰਤਗੋਲ ਦੀ ਤਲਵਾਰ ਅੱਜ ਤੁਰਕੀ ਨੂੰ ਹੋ ਗਈ ਆ ਇਹ ਬੜਾ ਰੌਣਕੀ ਬੰਦਾ ਭਾਜੀ ਹਾਂ ਨਾ ਫੈਸਲਾ ਆਂਦਾ ਕੱਲ ਇੱਥੇ ਪਿੰਡ 'ਚ ਖਤਮ ਸੀ ਤੇ 72 ਰੋਟੀਆਂ ਖਾ ਗਿਆ ਆਦਾ ਨਹੀਂ ਨਾਲ ਚੌਲਾਂ ਦੀਆਂ ਪਲੇਟਾਂ ਵੀ ਦੱਸ ਦੇਣਾ ਕਿੰਨੀਆਂ ਖਾਧੀਆਂ ਓਏ ਕੋਈ ਹਿਸਾਬ ਹੀ ਨਹੀਂ ਅੱਲਾ ਵੱਲੋਂ ਕੀ ਯਾਰ ਅੱਲਾ ਵੱਲੋਂ ਗਈਆਂ ਕਿੰਨੀਆਂ 2 ਹੋਣਗੇ 2 ਨਹੀਂ ਤੇਰਾ ਭਰਾ ਬੈਠਾ ਨਹੀਂ ਤੇ ਪੱਗ ਕਿਹਨੂੰ ਦਿੱਤੀ ਉਹ ਫਿਰ ਆਪਾਂ ਕੀ ਘਰ ਇੱਕ ਟੈਸ਼ਨ ਜੀ ਪਈ ਉਹਦੇ ਚ ਅੱਛਾ ਕੀ ਉਹ ਥੱਲੇ ਟੋਪੀ ਜੀ ਹੋਵੇ ਨਾ ਫੇਰ ਬੰਦਾ ਕੱਟ ਕੇ ਸਹੀ ਬਣ ਸਕਦਾ ਉਹ ਮੈਂ ਝੂਠ ਨਹੀਂ ਮਾਰਦਾ ਹਾਂ ਕਹਿੰਦਾ ਮੈਂ ਜਗਾੜ ਲਾ ਲਿਆ ਪਰ ਆਹੋ ਉਹ ਮੈਂ ਗੰਦ ਦੀ ਥੋੜੀ ਫੇਰ ਆ ਜਾਂਦੀ ਸਹੀ ਹੋ ਜਾਂਦੀ ਅੱਛਾ ਅਰੇ ਕੈਂਠਾ ਤਰਾਜ ਫੇਰ ਨਹੀਂ ਲੈ ਕੇ ਆਇਆ ਚਲੋ ਹੁਣ ਸਿੰਗਰ ਆਇਆ ਵਾ ਕੈਂਠੇ ਦਾ ਮੈਂ ਉਹਨੂੰ ਕਰ ਲਿਆ ਅੰਦਰ ਇਹ ਸਿੰਗਰ ਕੱਟ ਕਿਥੋਂ ਦਾ ਕਰਾਓ ਤਾਰਫ ਹਾਂ ਕਾਲੂ ਇਹ ਕਾਲੂ ਚਲੋ ਸ਼ੁਰੂ ਕਰੋ ਫਿਰ ਚੱਲ ਕਾਲੂ ਸੁਣਾ ਕੁਛ ਉਹ ਸੁਣਾ ਕੁਛ ਪਰ ਫੁੱਲਾਂ ਦੀ ਕੁਰਤੀ ਲਾਲੀ ਤੇ ਬਿਠੀ ਹੋਈ ਅੱਥੀਆਂ ਕਿੱਥੋਂ ਤੰਗ ਹੋਈ ਉੱਚੀ ਉੱਚੀ ਗਾ ਕੇ ਸੁਣਾ ਕੇ ਤੂੰ ਬੋਲ ਕੇ ਫੁੱਲਾਂ ਵਾਲੀ ਤੇ ਬਿਠੀ ਹੋਈ ਅੱਥੀਆਂ ਦਾ ਤੰਗ ਅੱਛਾ ਫੇਰ ਬਸ ਇੰਨਾ ਨਹੀਂ ਹੁੰਦਾ ਯਾਰ ਫੈਸਲ ਵੇਖ ਲਾ ਗੱਲ ਨਹੀਂ ਬਣਦੀ ਨਹੀਂ ਇੰਨਾ ਦੇ ਹੁੰਦਾ ਯਾਰ ਵੇਖ ਲਾ ਫਿਰ ਨਾ ਸੁਣਾਇਆ ਤੇ ਮੈਂ ਨਹੀਂ ਦੁਬਾਰਾ ਤੂੰ ਉੱਚੀ ਸੁਣਾ ਪੂਰੀ ਆਵਾਜ਼ ਉਜਣਾ ਹੋਈ ਫੁੱਲਾਂ ਵਾਲੀ ਕੁੜਤੀ ਚ ਉੱਚੀ ਫੁੱਲ ਆਵਾਜ਼ ਮੇਰੀ ਫੁੱਲਾਂ ਵਾਲੀ ਤੁਰੀ ਤੀ ਹੋਈ ਅੱਥੀਆਂ ਦੇ ਤੰਦ ਅੱਥੀਆਂ ਦਾ ਦੰਦ
ਉਹ ਗਾ ਕੇ ਸੁਣਾ ਬੋਲ ਕੇ ਦੱਸਣ ਯਾਰ ਇੰਨਾ ਤੇ ਹੁੰਦਾ ਮੈਨੂੰ ਬਸ ਨਹੀਂ ਗਾ ਕੇ ਸੁਣਾਏਗਾ ਤਾਂ ਫਿਰ ਮੈਂ ਗੱਲ ਮੰਨਣੀ ਆ। ਯਾਰ ਮੈਂ ਹੁਣ ਤਜਮਾ ਕੀਤਾ ਹੀ ਨਹੀਂ ਹੁੰਦਾ ਉਹ ਤਰਜਮਾ ਨਹੀਂ ਤਰਜ ਨਾਲ ਉਹ ਮੈਂ ਤਾਂ ਇੰਜ ਜੇ ਉਹ ਕਹਿੰਦੀ ਮੇਰੀ ਫੁੱਲਾਂ ਵਾਲੀ ਕੁੜੀ ਉਦਾਂ ਕਰਕੇ ਚੱਲ ਮੈਂ ਉਂਝ ਸੁਣਾਇਆ ਨਹੀਂ ਦਈ ਯਾਰ ਦੁਬਾਰਾ ਉੱਚੀ ਆਵਾਜ਼ 'ਚ ਸੁਣਾ ਦੇ। ਚੱਲ ਮੇਰੀ ਪੁੱਟੀ ਸੁਣਾ ਦੇ 100 ਨਹੀਂ 99 97 96 95 94 93 92 93 90 99 88 87 86 85 84 83 82 83 89 88 87 77 75 74 73 72 73 68 67 68 64 62 60 59 58 57 56 55 56 54 53 54 55 49 48 47 45 48 43 44 40 49 38 37 36 35 34 33 32 33 30 29 28 27 26 25 24 23 22 21 18 17 16 15 14 13 12 10 9 8 7 6 5 4 3 2 1 ਵਾਹ ਪੁੱਠੀ ਗਿਣਤੀ ਸੁਣਾਤੇ ਐਡੀ ਸਪੀਡ ਕੀ ਯਾਰ ਸਾਨੂੰ ਸਿੱਧੀ ਨਹੀਂ ਐਡੀ ਸਪੀਡ ਆਉਂਦੀ 1 2 ਵੀ ਹੁੰਦੀ ਉਹਨੂੰ ਪੁੱਠੀ ਭਾਜੀ ਉਹ 1 2 ਸੁਣਾਈ ਚੱਲ ਥੋੜੀ 10 ਤੋਂ 18 ਨੂੰ 10 9 8 7 6 5 4 3 2 1 ਨਾ ਕੀ ਹੋ ਨਾਮ ਮੁਹੰਮਦ ਸੈਫ ਮੁਹੰਮਦ ਸੈਫ ਉਰਫ ਕਾਲੂ ਉਰਫ ਤਾਲੂ ਤਾਲੂ ਕਾਲੂ ਪੰਡੇਲ ਕੀ ਨਾ ਕਾਲੂ ਪੰਡੇਲ ਇਹਨੇ ਗਾਣਾ ਨਹੀਂ ਸੁਣਾਇਆ ਇਹਨੂੰ ਬਾਅਦ ਚ ਪੁੱਛਣਾ ਹੀ ਕਾਲੂ ਕੇ ਤਾਲੂ ਦੱਸ ਉਹ ਨਸੀਰ ਤੇ ਤੂੰ ਕੰਮ ਕਰਦਾ ਹੈ ਹਾਂਜੀ ਹਾਂਜੀ ਹਾਂ ਹਾਂਜੀ ਚੱਲ ਫਿਰ ਪੁੱਤ ਨਾ ਨਹੀਂ ਨਾ ਗਾਣਾ ਸੁਣਾਇਆ ਫਿਰ ਕੋਈ ਸ਼ੈ ਨਹੀਂ। ਭਾਜੀ ਯਾਰ ਵੇਲੇ ਤੇਰੀ ਸ਼ਾਮ ਦੀ ਤੁਹਾਨੂੰ ਸੁਣਾ ਦਿੱਤੀ ਨਾ 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 ਨਹੀਂ ਗਾ ਕੇ ਸੁਣਾ ਥੋੜਾ ਜਿਹਾ ਕੋਈ ਸ਼ੈ ਨਹੀਂ ਉਹ ਤੂੰ ਗਾਣਾ ਨਹੀਂ ਤੈਨੂੰ ਸੁਣਾ ਵੇਖਣ ਡਈ ਆ ਮੈਂ ਯਾਦ- ਵੀ ਸੁਣਾਇਆ ਹੀ ਨਹੀਂ ਯਾਰ ਮੈਂ ਯਾਦ ਕਰ ਲਾ ਹੁੰਦੀ ਤੇ 1 2 ਸੁਣਾ ਦਿੰਦਾ ਤੈਨਾਂ ਦੇ ਆ ਮੁੰਡਾ ਮੇਰੇ ਪਿੰਡ ਦਾ ਤੇ ਇਹ ਕੋਈ ਕੰਮ ਆਇਆ ਮੇਰੇ ਨਾਲ ਤੇ ਪੁੱਤ ਕੰਮ ਤੇਰਾ ਫੇਰ ਹੋਣਾ ਵੀ ਗਾਣਾ ਪੂਰਾ ਸੁਣਾਏਗਾ ਮੈਂ ਵੀਡੀਓ 'ਚ ਦੱਸੂਗਾ ਜੇ ਗਾਣਾ ਨਾ ਸੁਣਾਇਆ ਫੁੱਲ ਵਾਲੀ ਟੁੱਟਦੀ ਪੂਰਾ ਤੇ ਕੋਈ ਸ਼ੈ ਨਹੀਂ ਕੋਈ ਕੰਮ ਨਹੀਂ ਤੇਰਾ ਹੋਣਾ। ਯਾਰ ਅੰਦਰ ਹੀ ਨਹੀਂ ਤੇ ਮੈਂ ਸੁਣਾ ਇਹਦਾ ਨਾਮ ਆ ਕਾਲੂ ਪੰਡੇਲ ਕੀ ਨਾ ਕਾਲੂ ਤਾਲੂ ਨਹੀਂ ਪੂਰਾ ਮੁਹੰਮਦ ਸੈਫ ਨਹੀਂ ਆ ਕਾਲੂ ਦੂਜਾ ਜਿਹੜਾ ਕਾਲੂ ਪਲੇਨ ਕਾਲੂ ਪੰਡੇਲ ਇਹਦਾ ਨਾਮ ਕਾਲੂ ਪੰਡੇਲ ਯਾਦ ਕਰ ਲੈਂਦਾ ਟਾਈਮ ਦੋ ਮੌਕਾ ਦੋ ਟਾਈਮ ਤੈਨੂੰ ਦੇ ਦਿੱਤਾ ਅੱਧੇ ਘੰਟੇ ਦਾ ਠੀਕ ਹੈ ਯਾਰ ਅੰਦਰ ਹੀ ਨਹੀਂ ਤੇ ਮੈਂ ਸੁਣਾ ਦੇਣਾ ਸੀ ਯਾਰ ਮੈਨੂੰ ਤੇ ਉੱਤੋਂ ਵੇਖ ਤੇ ਉਰਦੂ ਨਹੀਂ ਪੜ੍ਹਨੀ ਹੁੰਦੀ ਮੈਂ ਸੁਣਾਣਾ ਦੀ ਸੁਣਾਉਣਾ ਯਾਰ ਤਿੰਨੀ ਮਧਿਆਈ ਹੋਈ ਵਿਆਹ ਦੀ ਤਾਂ ਇਹਨਾਂ ਧਾਰ ਚੱਲ ਜੇ ਬੜੀ ਡਾਲ ਆਈ ਅੱਛਾ ਤੇ ਵਿਆਹ ਬੁੱਢੀ ਮੰਗਣੀ ਹੋਈ ਆ 4 ਮੰਦਨੀਆਂ ਹੋਈਆਂ ਤੋਤੜੀਆਂ ਟੁੱਟ ਕਿਉਂ ਗਈਆਂ ਪਤਾ ਨਹੀਂ ਉਹਨਾਂ ਨੂੰ ਜਾਂ ਪਹਿਲਾਂ ਮੰਨ ਜਾਂਦੇ ਬਾਅਦ ਚੋਂ ਮੁੱਤਰ ਜਾਂਦੇ ਆ ਕੀ ਆਂਦੇ ਵੇਖ ਜਾਂਦੇ ਤੈਨੂੰ ਫਿਰ ਪਹਿਲਾਂ ਹਾਂ ਤਰ ਜਾਂਦੇ ਆ ਫਿਰ ਤੇ 2-3 ਮਹੀਨੇ ਰਹਿੰਦੇ ਫਿਰ ਜਵਾਬ ਦੇ ਦਿੰਦੇ ਆ ਉਹ ਕਿਉਂ ਪਤਾ ਨਹੀਂ ਪਹਿਲਾਂ ਉਧਰ ਬਾਣ ਠਾਣ ਕੇ ਰਹਿੰਦਾ ਹੋਣਾ ਆ ਇੱਕ ਦਿਨ ਨਹਾ ਲੈਣਾ ਹੋਣਾ ਤੇ 4 ਮਹੀਨੇ ਬਾਅਦ ਜਵਾਬ ਦੇ ਦਿੰਦੇ ਜੀ ਆ ਤਾਲੂ ਪੰਡੇਲ ਤੇ ਹੁਣ ਕੋਠੇ ਬਣਨ ਡੇ ਹਾਂ ਉਹ ਤੇਰੀ ਮੰਗਣੀ ਹੋਈ ਹੈ ਮੈਂ ਤਾਂ ਹਜੇ ਗਵਾਣਾ ਹਾਂ ਸੀਰੀਅਸ ਗਵਾਣਾ ਕੁਵਾਰਾ ਨੇ ਮੈਂ ਇੰਡੀਆ ਚ ਜਾ ਕੇ ਕਰਾਉਣਾ ਜੋ ਮਰਜੀ ਹੋਏ ਇੰਡੀਆ ਚ ਕਰਾਉਣਾ ਆਹੋ ਭਾਵੇਂ ਮੇਰੇ ਪਿੱਛੋਂ ਸਾਰਿਆਂ ਦੀ ਜਾਨ ਭਾਵੇਂ ਚੱਲ ਜੇ ਅੱਛਾ ਆਹੋ ਠੀਕ ਹੈ ਤੇ ਵਿਆਹ ਕਰਾਣਾ ਬਾਅਦ ਆਹੋ ਤੋਪਾਂ ਲਿਆਉਣੀਆਂ ਇੱਥੇ ਤੋਪਾਂ ਅੱਛਾ ਤੁੰਨ ਕੇ ਰੱਖ ਦਿਆਂਗੇ ਤੁੰਨ ਕੇ ਰੱਖ ਦਿਆਂਗੇ ਤਲਵਾਰ ਤੇ ਵਾ ਆਪਣੀ ਅਰਤਗੁਲ ਵਾਲੀ ਕਿਵੇਂ ਕਰਦਾ ਅਰਤਗੁਲ ਉੱਥੇ ਨਾ ਫੁੱਲ ਜਾਏ ਸੀ ਡਾਇਲੌਗ ਬੋਲ ਕੇ ਦਿਖਾ ਦੇ ਯਾਰ ਅਰਤਗੁਲ ਵਾਲਾ ਡਾਇਲੌਗ ਹੋ ਜਾਏ ਕੋਈ ਮੈਂ ਤੈਨੂੰ ਨਹੀਂ ਛੱਡਾਂਗਾ ਹਾਂ ਇਹ ਤੇ ਸੁਲਤਾਨ ਰਹੀ ਵਾਲਾ ਵਾ ਓਏ ਜਿਹੜਾ ਵੀ ਯਾਰ ਗੱਲ ਕੀਤੀ ਆ ਗੱਲ ਦੇਖੀ ਆਂਦਾ ਉਰਦੂ ਬੋਲਦੇ ਨੇ ਉਰਦੂ एनस ਹਾਂ मैं तुझको नहीं छोड़ूंगा ਹਾਂ ये तेरी वाण ये गुडोजे फेर दूंगा ਹਾਂ यानी कि अब तो तो टिकटॉक भी चार दे ਅੱਛਾ ये तो अब तो टिकटॉक बोलोगे मजा ही आएंगे ये तो अब तो ड्रामा बोलोगे ड्रामा आएगा ਹਾਂ हुसन ना बम्ब वे मैं वाली बचदी ਹਾਂ आहो इधर देखो हुसन दा ड्रामा वे मैं नाइया तो बचदी मैं हुसन दा है बम्ब ਹੁਸਨ ਦਾ ਡਰਮ ਤੂੰ ਹੈ नहीं ਹਾਂ इधर देख, पुवाड़ा ਅੱਛਾ ਵਾੜਾ ਪਿੰਡੋਂ ਨਿਕਲ ਕੇ ਚਾਲੇ ਪਾਤੇ ਆਪਾਂ ਜੀ ਮਨਸੂਰਾ ਨੂੰ 47 ਜੀਂਬੇ ਮਨਸੂਰਾ ਅਸੀਂ ਅੱਗੇ ਵੀ 2 ਵਾਰ ਆਇਆ ਇਹ ਗਿੱਪੀ ਗਰੇਵਾਲ ਦਾ ਵੀ ਨੇਟਿਵ ਵਿਲੇਜ ਉਹਨਾਂ ਦੇ
ਤੇ ਉੱਥੇ ਜਿਹੜੇ ਬਜ਼ੁਰਗ ਨੇ ਉਹ ਜਿਹੜੇ ਉਹਨਾਂ ਦੇ ਵੱਡਿਆਂ ਨਾਲ ਉਹਨਾਂ ਦਾ ਹੈ ਸੀ ਵਾਹਵਾ ਪਿਆਰ, ਉਹ ਹਲੇ ਹੈਗੇ ਨੇ ਹਯਾਤ, ਤੁਸੀਂ ਵੀਡੀਓ 'ਚ ਵੇਖਿਆ ਹੋਣਾ। ਤੇ ਅੱਜ ਫਿਰ ਉਹਨਾਂ ਨੂੰ ਮਿਲਣ ਜਾ ਰਹੇ, ਆਂਦੇ ਸੀ ਉਹਨਾਂ ਨੂੰ ਮਿਲਣਾ, ਤੇ ਆਪਾਂ ਮਨਸੂਰਾਂ ਜਾ ਰਹੇ। ਹੁਣ ਮੇਰੇ ਪਿੰਡ ਤੋਂ ਲਾਗੇ ਹੀ, ਬਹੁਤਾ ਦੂਰ ਨਹੀਂ ਆ, ਮੇਰੇ ਪਿੰਡ ਤੋਂ ਹਾਰਡਲੀ ਵੀ ਕੋਈ 3 ਜਾਂ 4 ਕਿਲੋਮੀਟਰ ਹੈ। ਹੁਣ ਚੂੜਾ ਟੁੱਟ ਗਿਆ ਬਾਬੇ ਦਾ? ਵਾਹਵਾ ਕਿੰਨੇ ਦੇ ਹੋ ਗਈ? ਅੱਛਾ, ਮੈਂ ਤਾਂ ਸਹੀ ਹੈ ਬਾਬਾ, ਗਿਆ ਸੀ 6 ਮਹੀਨੇ ਪਹਿਲਾਂ ਮੇਰੇ ਕੋਲ। ਅੱਛਾ ਸਹੀ। ਬਜ਼ੁਰਗੋ ਸਤਿ ਸ੍ਰੀ ਅਕਾਲ। ਆਓ ਜੀ ਬਿਸਮਿਲ੍ਲਾ। ਕੀ ਹਾਲ ਚਾਲ ਜੀ? ਸਿਹਤ ਤੇ ਵਿਗੜੀ ਲੱਗਦਾ। ਹਾਂਜੀ ਸਿਹਤ ਤੇ ਵਿਗੜੀ ਲੱਗਦਾ। ਸਿਹਤ ਵਿਗੜੀ ਹੈ, ਬੈਠੇ ਵਾਹ ਵਾਹ ਵਾਹ। ਆ ਜਾਓ ਮੰਨੀਆਂ ਹੋਰ। ਅੱਛਾ ਜਾਓ ਮੰਨੀਆਂ। ਹੋਰ ਕਿਵੇਂ, ਸਭ ਠੀਕ ਠਾਕ? ਹਾਂਜੀ ਬਾਬਾ ਇੱਥੇ ਦੱਸ ਕਿਹਨੂੰ ਪੈਗਾਮ ਪਹੁੰਚਾਉਣਾ ਹੈ? ਉਹਨੂੰ ਪਜਾਉਣਾ ਕਿਹਨੂੰ? ਗਿੱਪੀ ਨੂੰ। ਕੀ ਬਈ ਯਾਰ ਆ ਕੇ ਮੇਰੀ ਜਾ, ਬਾਬਾ ਬਿਮਾਰ ਆ। ਬਾਬਾ ਐਂਡ ਕੰਡੇ ਲਗਾ ਤੂੰ ਮਿਲਣੀ ਨਹੀਂ ਆਉਂਦੇ। ਮੇਰੀ ਜਾ ਆ ਕੇ। ਬਹੁਤ ਮਿਸ ਕਰਦੇ ਹੋ। ਹਾਂ ਕਿੰਨੀ ਦੇਰ ਹੋ ਗਈ ਮੰਜੇ ਤੇ? ਆ ਮੰਜੀ ਪਿੱਛੇ ਉਹ ਸਾਰੀ ਮੈਂ ਜ਼ਿਆਦਾ ਤੇਰੇ ਕੋਲ ਗਿਆ ਅੱਗੇ। ਹਾਂ ਉਹਨੂੰ ਮੰਨੀ ਤੇ ਅੱਛਾ। ਬਾਬੇ ਦਾ ਚੂਲਾ ਟੁੱਟ ਗਿਆ ਸੀ, ਉਰੋਂ ਦਾ ਲੰਗਰ ਪਿਆ। ਉਹ ਤੋਂ ਵੱਡਾ ਜਿਹੜਾ ਵਾ, ਉਹਨੂੰ 7-8 ਮਹੀਨੇ ਹੋ ਗਏ ਬਿਮਾਰ ਹੋਏ ਨੂੰ, ਉਹਦੀ ਜ਼ਹਿਰ ਬਾਤ ਨਾਲ ਲੱਤ ਤਬਾਹ ਹੋਈ ਹੈ। ਉਹ ਅੰਦਰ ਲੰਮੇ ਪਿਆ ਵਿਚਾਰਾ। ਆਪ ਰਹਿਮਤ ਕਰੇ ਆਪਣੀ। ਇਹਨੇ ਨਾ ਦੁੱਖਾਂ ਨੇ ਉਹ ਘੇਰਾ ਪਾਇਆ। ਅੱਲਾ ਦੀ ਯਾਦ ਗਿਆ ਮਾਫੀ ਦੇਣ ਵਾਲੀ। ਚਲੋ ਰੱਬ ਰਹਿਮਤ ਕਰੇ। ਹੋਰ ਚੋਰੀ ਮਾਰਨ ਲੱਗੀ ਯਾਰ। ਉਹ ਵੀ ਠੀਕ ਹੈ। ਠੀਕ ਹੈ। ਹਾਂਜੀ ਠੀਕ ਹੈ। ਉਹਨੂੰ ਯਾਰ ਮੇਰੇ ਸਲਾਮ ਦਾ ਬਜ਼ੁਰਗ ਵੀ ਇਦਾਂ ਹੀ ਜੀ। ਭਲਾ ਕੀ ਆਂਦੇ ਬਾਬਾ ਜੀ? ਉਹ ਇਹਨਾਂ ਲੋਕਾਂ ਨੂੰ ਵੇਖਦੇ ਆ, ਤੁਹਾਨੂੰ ਕੀ ਪਤਾ ਉਹ ਕੀ ਸੀ? ਉਹ ਮੈਨੂੰ ਪਤਾ ਉਹ ਕੀ ਸੀ। ਹਾਂ ਜਦੋਂ ਬਈਦਾ ਇਹਦੇ ਲਾਗੇ ਗੱਲ ਹੀ ਹੈ, ਜਦੋਂ ਬਈਦਾ ਇਹਦੇ ਲਾਗੇ ਗੱਲ ਹੀ ਹੈ। ਇਹਨਾਂ ਲੋਕਾਂ ਨੂੰ ਨਹੀਂ ਉਹਨਾਂ ਦੀ ਕਦਰ ਦਾ ਪਤਾ, ਮੈਨੂੰ ਪਤਾ। ਇਹ ਰਹੇ ਆ ਨਾ ਨਾਲ ਇਕੱਠੇ, ਫਿਰ ਇਹਨਾਂ ਨੂੰ ਸਾਰਾ ਇਹਨਾਂ ਮੈਂ ਆਏ ਸੀ, ਇਹਨਾਂ ਨੂੰ ਦੱਸਿਆ ਮੈਂ ਉਹਨੇ ਮਿਲ ਕੇ ਜਾਣਾ ਲਾਜ਼ਮ। ਨੰਨੇ ਆ ਗਿਆ ਮੈਂ ਕਹਿੰਦਾ ਛਿੱਟਾ ਆਉਂਦੀਆਂ ਅੰਦਰ। ਨਹੀਂ ਚੱਲ ਜਾਣਾ, ਅਸੀਂ 2 ਮਿੰਟ ਰੁਕਣਾ ਬਸ। 2 ਮਿੰਟ ਬਹਿਣਾ, ਚੱਲ ਜਾਣਾ ਅਸੀਂ 2 ਮਿੰਟ। ਤੇ ਪੁੰਨਣ ਦਾ 2 ਮਰਬੇ ਨੂੰ ਮਿਲੇ ਸੀ ਭਰਾ। ਅੱਛਾ। ਉਹ ਕਾਲੂ ਨੂੰ ਤੇ ਗੱਲ ਕੀਤੀ, ਤਾਸ਼ ਖੇਡਦੇ ਆ। ਮਿਸਰੀ ਨਾਈ ਕਿਤੇ ਪਰਿਓ ਆਇਆ ਸੀ, ਉਹ ਬੋਰਡ ਥੱਲੇ ਖਲੋ ਗਿਆ, ਛਾਵੇਂ ਉਹਨੇ ਸੁਣ ਲਈ। ਉਹ ਆਂਦਾ ਯਾਰ ਮੰਗਣ ਵਾਲਿਆਂ ਭਰਾਈਆਂ ਨਾਲ ਮੱਥਾ ਲੱਗ ਗਿਆ, ਕਦੀ ਕੀ ਕਰਨਗੇ। ਮਿਸਰੀ ਨੇ ਆ ਕੇ ਉਹ ਨੱਥੂ ਦਾ ਮੇਰਾ ਬਖਸ਼ੀਸ਼ ਸਿੰਘ ਉਹਦੇ ਕੋਲ ਗੱਲ ਕਰਤੀ, ਬਾਬੇ ਕੋਲੇ ਦਾ ਪੁੱਛਿਆ ਦੀ ਗੱਲ ਕੀਤੀ। ਕਹਿੰਦਾ ਅੱਛਾ ਮੈਂ ਕਹਿੰਦਾ ਮਿਸਰੀ ਤੂੰ ਇੱਥੇ ਬਹਿ, ਮੈਂ ਤੇਰੇ ਵਾਸਤੇ ਪਾਣੀ ਤਾਂ ਨਹੀਂ ਲਿਆਵਾਂ, ਤੂੰ ਥੱਕਿਆ ਆ, ਨਲਕੇ ਤੋਂ ਨਹਾ, ਮੈਂ ਆਉਣਾ ਪਿੰਡੋਂ। ਚੰਗਾ। ਉਦੋਂ ਆ ਚੀਨੀਆਂ ਤਾਂ ਹੁੰਦੀਆਂ ਨਹੀਂ ਸੀ, ਉਹ ਠੰਡਾ ਦੁੱਧ ਪੀਤਾ, ਬਈ ਸ਼ੱਕਰ ਪਾਈ, ਦੁੱਧ ਲੈ ਗਿਆ, ਰੋਟੀ ਲੈ ਗਿਆ, ਉਹਦੀ 80 ਰੁਪਏ ਕੀ ਸਰੋਂ ਲੈ ਗਿਆ ਬਾਨੇ। ਜਾ ਮਿਸਰੀ ਰੋਟੀ ਰਾਟੀ ਖਾਈ। ਕਹਿੰਦਾ ਤਾਸ਼ ਖੇਡਦੇ ਨੇ, ਇਹ ਘੋੜੀ ਤੇ ਚੜ੍ਹ ਜਾ, ਅਮਰ ਸਿੰਘ ਦੀ ਝੋਲੀ 'ਚ ਰੱਖਦੀ ਹੈ ਸਰੋਂ। ਉਹਨੂੰ ਆਖੀ ਵੀ ਇੰਨੀ ਜੰਜ ਚਾਹੀਦੀ ਹੈ, ਇੰਨੇ ਰਸ ਚਾਹੀਦੇ ਆ। 40 ਦਿਨਾਂ ਦਾ ਇੰਤਜ਼ਾਮ ਕਰ ਗਿਆ ਉਹ ਚੀਜ਼ਾਂ ਨਹੀਂ। 40 ਦਿਨਾਂ ਦਾ ਇੰਤਜ਼ਾਮ ਕਰ ਗਿਆ ਉਹ। ਜਦ ਅਮਰ ਸਿੰਘ ਝੋਲੀ 'ਚ ਰੱਖੀ, ਅਮਰ ਸਿੰਘ ਨੇ ਦੇਖੀ। ਕਹਿੰਦਾ ਕਾਲੂ ਤੂੰ ਕਿਉਂ ਗੱਲ ਕੀਤੀ ਹੈ? ਕਹਿੰਦਾ ਜੀ ਮੈਂ ਹੀ ਕੀਤੀ ਹੈ। ਕਹਿੰਦਾ ਧੀ ਦੇ ਖਤਮਾਂ ਦਾ ਸਾਰੀ ਦੁਨੀਆ ਤਰਫ ਨਹੀਂ ਜਾਂਦੀ ਲੱਭਣੀ। ਉਹ 40 ਦਿਨ ਰੱਖ ਸਕਦੇ ਕੁੜੀਆਂ ਕੁੱਤਿਆਂ ਭਰਾਈਏ, ਤੇਰੇ ਮਗਰ ਕਿਹੜਾ 40 ਦਿਨ ਕੰਮ ਛੱਡ ਕੇ ਜਾ। ਉਹ ਤੇ 40 ਦਿਨ ਰੱਖੇ ਨੇ, ਬਾਬੇ ਕੋਰੇ ਨੇ 40 ਦਿਨ ਜਨ ਰੱਖੀ ਸੀ। ਇਹਨਾਂ ਦੇ ਬਾਬੇ ਦਾ ਨਾਮ ਅਮਰ ਸਿੰਘ ਸੀ ਨਾ? ਹਾਂ ਇਹਨਾਂ ਦੇ ਬਾਬੇ ਦਾ ਨਾਮ ਅਮਰ ਸਿੰਘ ਸੀ? ਕਿਹਦਾ? ਇਹਨਾਂ ਦੇ ਬਾਬੇ, ਵੱਡੇ ਬਾਬੇ ਦਾ ਗਿਰੇਵਾਰ ਗਿੱਪੀ ਗਿਰੇਵਾਰ। ਅਮਰ ਸਿੰਘ ਨਹੀਂ, ਬਾਬਾ ਕੋਰਾ। ਬਾਬਾ ਕੋਰਾ। ਬਾਬੇ ਕੋਰੇ ਨੇ ਜਨ 40 ਦਿਨ ਰੱਖੀ ਸੀ। ਕੀ ਬਾਤ ਹੈ। ਇਹ ਪੁੱਤ ਪਹਿਲਾਂ ਤਖਤ ਸੀਗਾ, ਗੁਜਰਵਾਲ ਲੈ ਗਏ। 50-70% ਦਾ ਗਰੁੱਪ ਸੀ, ਗੁਜਰਵਾਲ ਤਖਤ ਚਲੇ ਗਏ। ਬਾਬਾ ਤੂੰ ਨਾ ਬੱਚਾ, ਬਾਬਾ ਮੈਂ ਆ ਜਾ ਕਰਾਂ, ਕੱਢੇ ਕਰਾਂ ਕੁੜੀ ਵਿੱਚ ਨਾ ਕੀ ਕੰਮ ਹੋਊਗਾ। ਬੜੀ ਮਾੜੀ ਗੱਲ ਹੋਈ। ਬਾਬਾ ਕੋਰਾ ਜੇ ਮੁੰਡਾ ਚਾਹ ਮੁੰਡੇ ਆ ਗਿਆ ਪਿੰਡ ਆ ਕੇ ਕਹਿੰਦਾ ਬਾਪੂ ਆਪਾਂ ਭੈਣ ਨੂੰ ਦਿਨ ਦੇ ਦੀਏ। ਕਹਿੰਦੇ ਦੇ ਦਿਓ ਪੁੱਤ। 500 ਬੰਦਾ ਜੱਜਦਾ। ਬਾਬੂ ਜੀ ਕਹਿੰਦਾ ਆ ਫੜੋ ਫੜੋ।
3.5 ਮਰਬੇ ਜਾਇਦਾਦ ਦਿੱਤੀ ਕੁੜੀ ਨੂੰ। ਕੀ ਕੀ ਦਿੱਤਾ ਬਾਬਾ ਜੀ? 20 ਮਹੀਂ 21 ਮਸਾਨ, ਹੂੰ 20 ਘੋੜੀਆਂ 21 ਮਸਾਨ, ਓ ਜਿਉਂ ਤੁਰਿਆ ਘੋੜੀਆਂ ਤੋਂ ਤੁਰ ਕੇ ਡਾਚੀਆਂ ਤੱਕ ਤੇ ਕੁੱਕੜਾਂ ਤੱਕ 21 ਤੇ ਹੀ ਰੱਖਤਾ ਤੂੰ। ਕੁਕੜੀਆਂ ਵੀ 21 ਤੇ ਸਾਰਾ ਕੁਝ 21। 40 ਦਿਨ ਜੰਜ ਰੱਖੀ ਤੇ 3.5 ਮਰਬੇ ਜਾਇਦਾਦ ਦਿੱਤੀ। ਬਾਬਾ ਤੂੰ ਹੀ ਕਹਿੰਦਾ ਤੂੰ ਕੋਰਿਆ ਆ ਜਾਏਗਾ। ਬਾਬਾ ਤੂੰ ਹਾਏ ਸਾਰੇ ਪਿੰਡ ਨੇ ਮੁਝ ਤੇ ਕੋ ਕੇ ਤਾਕਤ ਮੈਨੂੰ ਸੋਣੀ ਛੱਡੀ ਗਿਆ। ਵਾਹ ਵਾਹ ਬਾਬੇ ਕੋਲ ਉਹਨਾਂ ਦੀ ਔਲਾਦ ਨੇ ਪੁੱਤ ਮੈਨੂੰ ਕਿਵੇਂ ਲੱਗਾ ਮੇਰਾ ਬੜਾ ਪਿਆਰ। ਬਾਬਾ ਦੇ ਜੀ ਸਾਨੂੰ ਗੱਲਾਂ ਸੁਣਾ ਕੇ ਨਾ ਇਹਦਾ ਪਤਾ ਹੀ ਨਹੀਂ ਸੀ ਇਸ ਵਕਤ ਦਾ। ਨਾਲੇ ਉਹ ਬੰਦਾ ਹੀ ਨਹੀਂ ਰਿਹਾ ਹੁਣ ਭਾਈ, ਬੰਦਾ ਹੀ ਹੋ ਫੇ ਪਰੇ ਆਈ ਇੱਥੇ ਬਾਬੇ ਜੀ ਨੂੰ ਹੋਇਆ ਘਰ ਸੀ ਬਾਬੇ ਜੀ ਨੂੰ। ਬਾਬਾ ਜੀ ਨੂੰ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਅਜੇ, ਕੁੜੀਆਂ ਨਾਲ ਗੱਲ ਕਰੋ ਜਾ ਕੇ, ਮੈਨੂੰ ਤਾਂ ਪਤਾ ਨਹੀਂ ਇਸ ਗੱਲ ਦਾ। ਭਰਾਈ ਚਲੇ ਗਏ ਉੱਥੇ ਬਖਸ਼ੀਸ਼ ਸਿੰਘ ਕੋਲੇ, ਨਾਲ ਹੀ ਅਮਰ ਸਿੰਘ ਸਲਮਾਨ ਨੂੰ ਦੇ ਕਹਿੰਦਾ ਜਦ ਸਾਡੇ ਤੇ ਤੇਰਨ ਵੜ ਬੋਲਦਾ ਨਾ, ਹਾਂ ਪਿੜਾਂ ਚ ਆਖੋ 1000 ਮਣ 2000 ਮਣ 1000 ਮਣ 2000 ਮਣ। ਜਗਾ ਥੋੜੇ ਮੁਸਲਮਾਨ ਦੇ ਬੜੀ ਤਿਤਰੀ ਬੋਲਦੇ ਉਹ 20 ਮਣ 30 ਮਣ 20 ਮਣ 30 ਮਣ 20 ਮਣ 30 ਦੁਆਰੇ ਤੁਹਾਡੇ ਡਾਲੇ ਇਹ ਆਪਣੇ ਬਾਬੇ ਇਦਾਂ ਕਰਦੇ ਗੱਲਾਂ ਪੁਰਾਣੇ ਉਧਰਲੇ ਉਹਨਾਂ ਨੂੰ ਤਾਂ ਸਾਰਾ ਕੁਝ ਪਿੱਛੋਂ ਹੀ ਯਾਦ ਆਉਣ ਡਿਆ। ਸਾਡੇ ਤੇ ਬਜ਼ੁਰਗ ਕਹਿੰਦੇ ਵੀ ਉਹ ਵਕਤ ਬਹੁਤ ਅੱਛਾ ਸੀ। ਅੱਜ ਬਾਬੇ ਬੁੱਲਿਆਂ ਬਹੁਤ ਦੀ ਅੱਛਾ ਵਕਤ ਸੀਗਾ। ਅੱਜ ਬਾਬੇ ਬੁੱਲਿਆਂ ਦੀ ਜਾਂ ਪ੍ਰਵੇਸ਼ ਢਿੱਲੋਂ ਦੀ ਬੱਤੀ ਨਹੀਂ ਟੁੱਟਦੀ। ਰਾਤ ਤੇ ਚਲੇ ਗਏ ਤਾਂ ਸਹੀ। ਪਰ ਬਜ਼ੁਰਗੋ ਤੁਹਾਨੂੰ ਸਰਦਾਰ ਇਦਾਂ ਹੀ ਯਾਦ ਕਰਦੇ ਆ ਜੀ। ਜਿਵੇਂ ਰੰਡੀਆਂ ਦੇ ਨਿਕਲਦੇ ਆ ਪੁੱਛਿਆ ਪ੍ਰਾਹੁਣੇ ਨੂੰ ਕਿੱਥੋਂ ਆਇਆ ਤਾਇਆ? ਪੁੱਛਿਆ ਨਹੀਂ ਪੁੱਛ ਨਾ ਪ੍ਰਾਹੁਣੇ ਨੂੰ ਕਿੱਥੋਂ ਆਇਆ। ਇਹ ਹੈ ਜੀ ਕਰਨ ਲੱਗ ਜਾਂਦੇ ਉਹਨਾਂ ਦੀਆਂ ਗੱਲਾਂ ਰਹਿੰਦਾ ਜੀ। ਉਦਾਂ ਮੈਂ ਅਮਰੀਕਾ ਰਹਿੰਦਾ ਹੈਗਾ, ਮੈਂ ਚੜ੍ਹਦੇ ਪੰਜਾਬ ਤੋਂ ਜੀ। ਹਾਂਜੀ ਹੁਸ਼ਿਆਰਪੁਰ ਜ਼ਿਲ੍ਹਾ ਮੇਰਾ ਜੀ, ਤੇ ਪਿੰਡ ਮੇਰਾ ਪਿੰਡ ਡੱਫਰ। ਠੀਕ ਚੰਗਾ ਜੀ। ਬਾਬਾ ਜੀ ਨੂੰ ਮਿਲ ਲਓ, ਮਿਲ ਲਓ ਬਾਬਾ ਜੀ। ਚੰਗਾ ਬਾਬਾ ਜੀ, ਸਤਿ ਸ੍ਰੀ ਅਕਾਲ ਜੀ। ਠੀਕ ਹੈ ਜੀ, ਓਕੇ ਜੀ। ਹਾਂਜੀ ਠੀਕ, ਮੈਂ ਕਰਦਾ ਸੁਣਾ ਤੇਰਾ ਲਾ ਦੇ। ਦੱਸਣਾ ਕਿ ਸਿਆਸੀ ਨਿਗਾਹਾਂ ਜਿਹੜੀ ਜਾਂਦਾ ਮੈਂ ਕਹਿੰਦਾ ਸੁਣਾ ਲਾ ਦੇ। ਸਿਆਸੀਆਂ ਨਿਗਾਹਾਂ ਚ ਨਾ ਉਹਨੂੰ ਕਹਿਣਾ ਤੇਰਾ ਬੜਾ ਇੰਤਜ਼ਾਰ ਹੈ। ਠੀਕ ਹੈ ਕਹਿ ਦਾਂਗੇ। ਚੰਗਾ ਵੀ ਚੰਗਾ ਵੀ ਚੰਗਾ। ਬਾਏ ਬਾਏ ਕਰ ਦੋ ਸਰਦਾਰ ਜੀ ਨੂੰ। ਸਰਦਾਰ ਜੀ ਹਾਂਜੀ ਚਲਿਏ ਫਿਰ। ਆਏ ਭਾਈ ਚਲੋ ਜੀ, ਓਕੇ ਫਿਰ। ਚਲੋ ਜੀ ਅਗਲਾ ਸਫ਼ਰ ਕਰੀਏ ਸ਼ੁਰੂ। ਅੱਛਾ ਸੋਤੋਰ ਐਵੇਂ ਪਾਥੀਆਂ ਪੂਥੀਆਂ ਵੀ ਹੈਗਾ ਤੁਹਾਡੇ ਸੀਨ ਕੇ ਕੋਈ ਨਹੀਂ? ਹੈ ਨਹੀਂ ਹੁਣ ਹੈ ਨਹੀਂ। ਅੱਛਾ ਸਾਡੇ ਤੇ ਵੇਖੋ ਪਾਥੀਆਂ ਪੂਥੀਆਂ ਲਾਈਆਂ ਪੂਰੀਆਂ। ਸਵੇਰੇ ਸਵੇਰੇ ਪਾਤੀਆਂ ਥੱਪ ਜਾਂਦੀਆਂ। ਆਹ ਰੇੜੇ ਸਾਡੇ ਵਾਲੇ ਲਾਗੇ ਪਿੰਡਾਂ 'ਚ ਹੈ ਨਹੀਂ, ਹੁਣ ਤੁਹਾਡੇ ਤੇ ਇੱਥੇ ਹੈਗੇ ਆ, ਮਤਲਬ ਕਿ ਸਾਡੇ ਪਿੰਡਾਂ ਦੇ ਨਾਲ ਨਾਲ ਹੀ। ਗੱਡਾ ਭਾਈ, ਹਾਂ ਗੱਡਾ, ਲੇਕਿਨ ਇਹਨੂੰ ਟਾਇਰ ਦੂਜੇ ਵੈਸੇ ਲੱਕੜ ਦੇ ਟਾਇਰ ਹੁੰਦੇ। ਗੱਡੇ ਨੂੰ ਲੱਕੜ ਦੇ। ਨਹੀਂ ਅਸੀਂ ਆਪਣੀ ਜ਼ਿੰਦਗੀ 'ਚ ਲੱਕੜ ਦੇ ਟਾਇਰ ਦੇਖੇ, ਅਸੀਂ ਰਬੜ ਦੇ ਦੇਖੇ ਆ। ਅੱਛਾ ਨਹੀਂ ਅਸੀਂ ਤਾਂ ਕੀ ਵੇਖਿਆ। ਹਾਲ ਏ? ਐਵੇਂ ਤੁਹਾਡੇ ਮਾਲ ਮੂਲ ਕੋਈ ਨਹੀਂ ਇਹਦਾ ਮਤਲਬ। ਕੋਈ ਮਾਲ ਨਹੀਂ ਹੈਗੀ ਇਸ ਟਾਈਮ, ਨਾ ਕੋਈ ਬੋੜਿਆ। ਆ ਦੇਖੋ ਬੋਲਾ ਨਾ ਭਾਈ। ਬੋੜ ਨਹੀਂ, ਬੋੜ ਹੈ। ਬੋੜਾ ਇਹ ਬੋੜ। ਉਹਨੇ ਕੁੱਕੜ ਵੀ ਰੱਖਿਆ ਨਾ, ਉਹ ਖਾ ਲਿਆ ਕੁੱਕੜ ਦੇ। ਉਹ ਮੁੰਡਾ ਖੇਡਣ ਡਿਆ ਕੀ ਬਣਾਉਂਦਾ। ਇਹ ਸਾਡਾ ਬਚਪਨ ਹੈ। ਓਏ ਕੀ ਕਰਨ ਡਿਆ? ਕੀ ਕਰਦਾ? ਕੀ ਬਣਾਉਣ ਡਿਆ? ਕੀ ਬਣਾਉਣ ਡਿਆ? ਹੈ ਮਿੱਟੀ ਪੁੱਟਣ ਡਿਆ? ਕੀ ਕਰੀ ਪੁੱਟ ਕੇ? ਗੋਡੀ ਖੇਡਦਾ ਗੋਡੀ। ਉਹਦਾ ਮਿੱਟੀ ਪੁੱਟਣ ਡਿਆ। ਗੋਡੀ ਬਹੁਤ ਖੇਡਦੇ ਆ ਨਾ ਭਾਈ ਇੱਥੇ। ਉਹਨਾਂ ਪਿੰਡਾਂ 'ਚ ਬਹੁਤ ਖੇਡਦੇ। ਲੋ ਜੀ ਅੱਜ ਫੇਰ ਸੀ ਇਹ ਮਨਸੂਰਾ ਪਿੰਡ ਦਾ ਸਾਡਾ ਵਿਜ਼ਿਟ। ਪਿੰਡ ਵੇਖਿਆ ਆਪਾਂ, ਸੋਹਣਾ ਮਾਹੌਲ ਪਿੰਡਾਂ ਦਾ। ਆਵੇ ਨਿੱਕਾ ਜਿਹਾ ਮੁੰਡਾ ਆਪਣੀ ਭੈਣ ਨੂੰ ਬਿਠਾ ਕੇ ਲੈ ਜਾਂਦਾ ਸਕੂਟਰ ਤੇ।
ਪਿੰਡ ਜਾਣ ਸੇਵ ਕਰੋ ਨਾ, ਪਿੰਡ ਵਿਖਾਇਓ ਵੀ ਇੱਥੇ ਉਦਾਂ ਦੇ ਪਿੰਡ ਮੈਂ ਹੈਗੇ। ਹੁਣ ਆਪਣੀ ਡਾਟ ਨੂੰ ਭੇਜਣੀ ਪਹਿਲਾਂ ਤਾਂ ਛੋਟੀ ਨੂੰ, ਅੱਛਾ। ਉਹਨੂੰ ਬਹੁਤ ਆ ਇਦਾਂ ਦਾ, ਹੂੰ। ਉਹਦਾ ਜਦੋਂ ਆਉਂਦੀ ਪਿੰਡ ਤੇ ਐਵੇਂ ਤਾਂ ਜਿਵੇਂ ਆ ਪੱਠੇ ਲਈ ਹੁੰਦਾ ਇਸ ਤਰ੍ਹਾਂ ਕੋਈ ਨਹੀਂ ਉਹਨਾਂ ਦੇ ਰਕਸ਼ਿਆਂ ਤੇ ਸਾਡੇ ਕਿਤੇ ਕਿਤੇ ਆਹ ਚੀਜ਼ ਦੇਖਣ ਨੂੰ ਮਿਲ ਜਾਂਦੀ ਆ, ਉਦਾਂ ਨਹੀਂ ਹੈਗਾ ਉਹਦਾ ਕੋਈ। ਇਹ ਪੱਠੇ ਕਿਸੇ ਦੇ ਮਾਝੇ ਹੁਣ ਤਾਂ ਪੱਠੇ ਆਉਣਗੇ, ਹਾਂ ਪੱਠੇ ਕਿਹੜੇ ਹੈਗੇ ਤਾਂ ਬੱਕਰੀ ਨਹੀਂ ਪਾਉਣੇ ਇੰਨੇ, ਮਾਝੇ ਹੈ ਹੀ ਨਹੀਂ ਕਿਸੇ ਦੇ। ਹਾਂ। ਡੰਗਰ ਬਹੁਤ ਘੱਟ ਆ। ਤੇ ਬਜ਼ੁਰਗ ਫੇਰ ਉਸੇ ਦੌਰ 'ਚ ਚਲਾ ਗਿਆ, ਅੱਖਾਂ ਭਰ ਆਇਆ, ਰੋਣ ਲੱਗ ਪਿਆ ਹੈ। ਇਹ ਵੀ ਲੋਕਾਂ 'ਚ ਕਿੰਨਾ ਪਿਆਰ ਸੀ ਉਹਦਾ। ਬਹੁਤ ਪਿਆਰ ਸੀ। ਲਓ ਵੀ ਦੋਸਤੋ, ਜਾਣਾ ਸੀ ਅੱਗੇ ਅੱਜ ਦੇ ਦਿਨ ਦੇ ਵਿੱਚ, ਹੋਰ ਵੀ ਕਾਫੀ ਜਗ੍ਹਾਵਾਂ ਤੇ ਆ, ਤੇ ਸਾਡਾ ਵੀਡੀਓ ਲੰਬਾ ਸੀ, ਇਸ ਤੋਂ ਇਹਨੂੰ ਮੁਕਾਵਾਂਗੇ ਇੱਥੇ ਹੀ। ਤੇ ਅਗਲੇ ਵਲੌਗ ਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਅਸੀਂ ਇੱਕ ਹੋਰ 2 ਜਗ੍ਹਾ ਤੇ ਜਾਵਾਂਗੇ ਤੇ ਤੁਹਾਡੇ ਰੂਬਰੂ ਰੱਖਾਂਗੇ ਕੁਝ ਨਵੀਆਂ ਗੱਲਾਂ, ਕੁਝ ਨਵੀਆਂ ਚੀਜ਼ਾਂ, ਕੁਝ ਨਵੇਂ ਲੋਕ ਤੇ ਕੁਝ ਸੋਹਣੀਆਂ ਗੱਲਾਂ, ਸੋਹਣਾ ਕਲਚਰ ਪੰਜਾਬ ਦਾ। ਤੇ ਉਸ ਤੋਂ ਬਾਅਦ ਲਾਹੌਰ ਜਾਣਾ। ਸੋ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਰੱਬ ਰੱਖਾ।